ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕੀਣਾ 415-909-0503 ਤੇ 20 ਲੱਖ ਪਰਿਵਾਰ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਆਓ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਕੈਨੇਡਾ ਦੇ ਵਿੱਚ ਜੋ ਕੁਛ ਚੱਲ ਰਿਹਾ ਉਸ ਨੂੰ ਲੈ ਕੇ ਕੱਲ੍ਹ ਦੀ ਜਿਹੜੀ ਇਹ ਘਟਨਾ ਇੱਕ ਵਾਪਰੀ ਆ ਵੈਨਕੂਵਰ ਦੇ ਸਟਾਰਬਕਸ ਦੇ ਬਾਹਰ, ਜਿੱਥੇ ਇੱਕ ਪੰਜਾਬੀ ਮੂਲ ਦੇ ਮੁੰਡੇ ਨੇ ਇੱਕ 37 ਸਾਲਾਂ ਪੌਲ ਸ਼ਮਿਟ ਨਾਂ ਦੇ ਬੰਦੇ ਨੂੰ ਵੈਨਕੂਵਰ ਦੇ ਸਟਾਰਬਕਸ ਦੇ ਬਾਹਰ ਚਾਕੂ ਮਾਰ ਕੇ ਮਾਰ ਦਿੱਤਾ। ਉਸ ਦੀ ਮਾਂ ਜਿਹੜੀ ਆ ਕੈਥੀ ਸਮਿਟ ਨੇ ਕਿਹਾ ਆ ਵੀ ਇਹ ਬੜੀ ਸੈਂਸਲੈਸ ਵਾਇਲੈਂਸ ਜਿਹੜੀ ਆ ਉਹ ਵਾਪਰੀ ਆ। ਇੰਦਰਦੀਪ ਸਿੰਘ ਗੋਸਲ 32 ਸਾਲਾਂ ਦਾ, ਉਸ ਨੂੰ ਹੁਣ ਸੈਕੰਡ ਡਿਗਰੀ ਮਰਡਰ ਚਾਰਜਿਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਆ। ਇਨਵੈਸਟੀਗੇਟਰਸ ਮੰਨਦੇ ਨੇ ਵੀ ਇਹ ਵਿਕਟਮ ਤੇ ਜਿਹੜਾ ਸਸਪੈਕਟ ਆ, ਇਹ ਦੋਨੋਂ ਆਪਸ ਦੇ ਵਿੱਚ ਨਹੀਂ ਸੀ ਜਾਣਦੇ। ਉੱਥੇ ਇਹ ਗੱਲ ਸਾਹਮਣੇ ਆਈ ਆ ਵੀ ਅਲਟਰਕੇਸ਼ਨ ਹੋਈ ਦੋਨਾਂ ਦੀ, ਕਿਸੇ ਗੱਲ ਦੇ ਕਰਕੇ ਜਿਹੜੀ ਆ ਉਹ ਅਲਟਰਕੇਸ਼ਨ ਹੋਈ, ਲੜਾਈ ਹੋਈ, ਜੋ ਕਿ ਇਵੈਂਚੁਅਲੀ ਉਸ ਪੌਲ ਸ਼ਮਿਟ ਦੇ ਮਰਡਰ ਦੇ ਵਿੱਚ ਜਾ ਨਿਬੜੀ। ਬਹੁਤ ਹੀ ਇਹ ਮੰਦਭਾਗੀ ਘਟਨਾ ਸਟਾਰਬਕਸ ਦੇ ਬਾਹਰ ਜਿਹੜੀ ਇਹ ਵਾਪਰੀ ਆ ਉਹ ਸਾਹਮਣੇ ਆਈ ਆ। ਗ੍ਰੈਨਵਿਲ ਤੇ ਪੈਂਡਰ ਸਟਰੀਟ ਦੇ ਉੱਤੇ ਸ਼ਾਮੀ 5:30 ਵਜੇ ਇਹਨਾਂ ਦੋਨਾਂ ਦੀ ਆਪਸੀ ਲੜਾਈ ਤੋਂ ਬਾਅਦ 'ਚ ਇੰਦਰਦੀਪ ਗੋਸਲ ਨੇ ਚਾਕੂ ਕੱਢ ਕੇ ਉਸ ਨੂੰ ਉੱਥੇ ਜਿਹੜਾ ਸਟੈਬ ਕਰ ਦਿੱਤਾ। ਇਵੈਂਚੁਅਲੀ ਪੌਲ ਸ਼ਮਿਟ ਆਪਣੀਆਂ ਸੱਟਾਂ ਦੀ ਮਾਰ ਜਿਹੜੀ ਉਹ ਨਾਲ ਝੱਲਦਾ ਹੋਇਆ ਉਹ ਜਿਹੜਾ ਚੜ੍ਹਾਈ ਕਰ ਗਿਆ, ਉਸ ਦੀ ਮੌਤ ਹੋ ਚੁੱਕੀ ਆ। ਸੋ ਇਹ ਬਹੁਤ ਮਾੜੀ ਗੱਲ ਜਿਹੜੀ ਵਾਪਰੀ ਆ ਇਸ ਥਾਂ ਦੇ ਉੱਤੇ। ਇਸ ਵੈਨਕੂਵਰ ਦਾ ਇਸ ਸਾਲ ਦਾ 6ਵਾਂ ਹੋਮੋਸਾਈਡ ਵਿਕਟਮ ਪੌਲ ਸ਼ਮਿਟ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਕਾਫੀ ਕਹਿੰਦੇ ਵੀ ਉੱਥੇ ਆਈ ਵਿਟਨੈਸ ਮੌਜੂਦ ਸੀ, ਜਿਨ੍ਹਾਂ ਨੇ ਇਹ ਦੱਸਿਆ ਵੀ ਇਹਨਾਂ ਦੀ ਆਪਸੀ ਲੜਾਈ ਤੋਂ ਬਾਅਦ ਦੇ ਵਿੱਚ ਇਹ ਕੁਛ ਵਾਪਰਿਆ। ਇਹ ਕੀ ਜਿਹੜਾ ਕਿਸ ਪਾਸੇ ਵੱਲ ਨੂੰ ਉੱਥੇ ਪੰਜਾਬੀ ਕਮਿਊਨਿਟੀ, ਪੰਜਾਬੀ ਨੌਜਵਾਨ ਜਿਹੜੇ ਉਹ ਜਾ ਰਹੇ, ਕਿੱਥੇ ਵੀ ਜਿਹੜੇ ਹੁਣ ਵੀ ਇੰਨੇ ਹਿੰਸਕ ਰੂਪ ਇੱਕ ਗੱਲਾਂ ਤੋਂ, ਲੜਾਈਆਂ ਤੋਂ ਬਾਅਦ ਦੇ ਵਿੱਚ ਉਹ ਅਖਤਿਆਰ ਕਰ ਰਹੇ ਆ, ਕਿਤੇ ਚਾਕੂ ਮਾਰ ਰਹੇ, ਕਿਤੇ ਗੋਲੀ ਚਲਾ ਰਹੇ ਆ। ਇਸ ਦੇ ਵਿੱਚ ਸਾਰਿਆਂ ਨੂੰ ਬਹੁਤ ਧਿਆਨ ਜਿਹੜਾ ਉਹ ਦੇਣ ਦੀ ਜ਼ਰੂਰਤ ਆ ਵੀ ਆਪਣੇ ਨਿਆਣੇ ਜਿਹੜੇ ਆ ਉਹ ਕਿਸ ਰਾਹ ਦੇ ਉੱਤੇ ਤੁਰਨਾ ਸ਼ੁਰੂ ਹੋ ਚੁੱਕੇ ਆ। ਅਗਲੀ ਖਬਰ ਜਿਹੜੀ ਉਹ ਆ ਰਹੀ ਆ, ਇੱਕ ਦੀ ਮੌਤ ਹੋਈ ਆ ਤੇ ਇੱਕ ਨੂੰ ਬਚਾਇਆ ਗਿਆ ਆ ਕਨਾਟਾ ਹਾਊਸ ਫਾਇਰ ਦੇ ਵਿੱਚ। 911 ਦੇ ਕਾਲਰ ਨੇ ਕਹਿੰਦੇ ਵੀ ਜਿਸ ਨੇ ਕਾਲ ਕਰਕੇ ਐਮਰਜੈਂਸੀ ਸਰਵਿਸਿਜ਼ ਸੱਦੀਆਂ, ਉਸੇ ਨੇ ਹੀ ਉਸ ਘਰ ਦੀ ਵਿੰਡੋ ਤੋੜ ਕੇ ਇੱਕ ਜਾਣੇ ਨੂੰ ਉਸ ਬਲ ਰਹੇ ਬਿਲਡਿੰਗ ਦੇ ਵਿੱਚੋਂ ਬਾਹਰ ਕੱਢ ਕੇ ਬਚਾ ਲਿਆ। ਅਟਾਵਾ ਦੇ ਫਾਇਰ ਅਫੀਸ਼ੀਅਲ ਉਹਨਾਂ ਨੇ ਦੱਸਿਆ ਆ ਵੀ ਇਹ ਤਕਰੀਬਨ ਸਵੇਰੇ 5:30 ਵਜੇ ਉਹਨਾਂ ਨੂੰ ਕਾਲ ਆਈ। ਕਨਾਟਾ ਦੇ ਵਿੱਚ ਜਿਹੜਾ ਕੈਸਲ ਫਰੈਂਕ ਰੋਡ ਦੇ ਉੱਤੇ ਪੈਂਦਾ ਆ, ਟੈਰੀ ਫੌਕਸ ਡਰਾਈਵ ਦੇ ਨਜ਼ਦੀਕ ਇੱਕ ਜਾਣੇ ਦੀ ਇਸ ਅੱਗ ਦੇ ਵਿੱਚ ਮੌਤ ਹੋਈ। 20 ਮਿੰਟ ਤਕਰੀਬਨ ਫਾਇਰ ਫਾਈਟਰਸ ਨੂੰ ਲੱਗੇ ਇਸ ਅੱਗ ਨੂੰ ਬੁਝਾਉਣ ਦੇ ਲਈ, ਜਿੱਥੇ ਉਹਨਾਂ ਨੇ ਇੱਕ ਲਾਸ਼ ਜਿਹੜੀ ਆ ਵਿਕਟਮ ਆ ਉਸ ਨੂੰ ਅੰਦਰ ਪਾਇਆ ਹੈਗਾ ਆ। ਸੋ ਰਾਈਟ ਨਾਓ ਜਿਸ ਬੰਦੇ ਨੇ ਬਚਾਇਆ ਉਸ ਨੂੰ ਲੋਕ ਸ਼ਾਬਾਸ਼ੀ ਦੇ ਰਹੇ ਆ ਵੀ ਉਸਨੇ ਬੜੇ ਜਿਹੜੀ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ, ਅੱਗ ਦੇ ਨਾਲ ਜੂਝਦੇ ਹੋਏ ਉਸ ਬੰਦੇ ਨੂੰ ਬਲਦੀ ਅੱਗ ਦੇ ਘਰ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ ਆ। ਪੈਰਾਮੈਡਿਕਸ ਦੱਸ ਰਹੇ ਆ ਵੀ ਇਹ 90 ਸਾਲ ਦੀ ਉਮਰ ਦੀ ਕੋਈ ਬਜ਼ੁਰਗ ਔਰਤ ਸੀਗੀ ਜਿਸ ਨੂੰ ਬਾਹਰ ਕੱਢਿਆ ਗਿਆ ਸੀ। ਹੁਣ ਉਹ ਸਟੇਬਲ ਕੰਡੀਸ਼ਨ ਦੇ ਵਿੱਚ ਆ। ਉਸਨੇ ਕਾਫੀ ਜ਼ਿਆਦਾ ਧੂੰਆਂ ਅੰਦਰ ਇਨਹੇਲ ਕਰ ਲਿਆ ਸੀਗਾ। 20 ਮਿੰਟ ਤੋਂ ਵੱਧ ਦਾ ਵਕਤ ਜਿਹੜਾ ਉਹ ਲੱਗਾ ਇਸ ਪੂਰੀ ਅੱਗ ਨੂੰ ਕਾਬੂ ਪਾਉਣ ਦੇ ਲਈ। ਓਟਾਵਾ ਪੁਲਿਸ ਕਹਿ ਰਹੀ ਆ ਵੀ ਆਰਸਨ ਯੂਨਿਟ ਨੂੰ ਸੱਦਿਆ ਗਿਆ ਆ ਤੇ ontario ਦੇ ਫਾਇਰ ਮਾਰਸ਼ਲ ਆਫਿਸ ਇਸ ਦੀ ਜਾਂਚ ਕਰ ਰਹੇ ਆ ਵੀ ਇਸ ਘਰ ਨੂੰ ਜਿਹੜੀ ਅੱਗ ਆ, ਇਸ ਬਿਲਡਿੰਗ ਨੂੰ ਅੱਗ ਆ,
ਉਹ ਅਚਾਨਕ ਆਪੇ ਲੱਗੀ ਜਾਂ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਆ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਟੋਰਾਂਟੋ ਦੀ ਮੇਅਰ ਰੇਸ ਦੇ ਵਿੱਚ ਆਪਣਾ ਇੱਕ ਬਿਆਨ ਜਿਹੜਾ ਉਹ ਦਿੱਤਾ ਆ। ਉਹਨਾਂ ਨੇ ਕਿਹਾ ਵੀ ਵੋਟਰਸ ਨੂੰ ਉਹਨਾਂ ਨੇ ਗੁਹਾਰ ਲਾਈ ਆ ਵੀ ਅਜਿਹੇ ਕਿਸੇ ਵੀ ਕੈਂਡੀਡੇਟ ਨੂੰ ਉਹ ਸਪੋਰਟ ਨਾ ਕਰਨ ਜਿਹੜੇ ਪੁਲਿਸ ਦੇ ਬਜਟ ਨੂੰ ਘਟਾਉਣ ਦੀ ਗੱਲ ਕਰ ਰਹੇ ਆ। ਸੋ ਡੀਫੰਡ ਦੇ ਪੁਲਿਸ ਕੈਂਡੀਡੇਟਸ ਨੂੰ ਉਹਨਾਂ ਨੇ ਕਿਹਾ ਆ ਵੀ ਕਿਨਾਰੇ ਜਿਹੜਾ ਉਹ ਲਾਓ, ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਆਪਣਾ ਮੇਅਰ ਜਿਹੜਾ ਉਹ ਤੁਸੀਂ ਨਾ ਬਣਾਓ। ਪ੍ਰੀਮੀਅਰ ਦੇ ਕਮੈਂਟ ਪੱਤਰਕਾਰਾਂ ਨਾਲ ਚੱਲ ਰਹੀ ਗੱਲਬਾਤ ਨੂੰ ਲੈ ਕੇ ਆਏ ਆ। ਇਹ ਉਸ ਮੌਕੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਜੋ ਟੋਰਾਂਟੋ 'ਚ ਆ, ਉੱਥੇ ਸਕਿੱਲ ਟ੍ਰੇਡਸ ਨੂੰ ਲੈ ਕੇ ਅਨਾਊਂਸਮੈਂਟ ਕਰਨ ਜਾ ਰਹੇ ਸੀਗੇ, ਪਰ ਉਸੇ ਦੌਰਾਨ ਉਹਨਾਂ ਨੇ ਟੋਰਾਂਟੋ ਦੀ ਮੇਅਰ ਰੇਸ ਦੇ ਉੱਤੇ ਆਪਣੀ ਇਹ ਟਿੱਪਣੀ ਕੀਤੀ ਆ। ਕਹਿੰਦੇ ਵੀ ਬਹੁਤ ਹੋ ਚੁੱਕਾ ਆ ਇਸ ਕ੍ਰਾਈਮ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਇੱਦਾਂ ਦੀ ਚੀਜ਼ ਅਜੇ ਤੱਕ ਮੈਂ ਇੱਥੇ ਕਦੀ ਵੀ ਦੇਖੀ ਨਹੀਂ ਆ, ਅਤੇ ਇਹ ਜਿਹੜਾ ਆ ਇਸ਼ੂ ਇਸ ਟਾਈਮ ਮੇਅਰ ਦੇ ਕੈਂਡੀਡੇਟ ਜਾਂ ਜਿੰਨੇ ਵੀ ਇਸ ਟਾਈਮ ਰਨ ਕਰ ਰਹੇ ਆ ਉਸ ਦੇ ਵਿੱਚ ਅਹਿਮ ਹੋਣਾ ਚਾਹੀਦਾ ਆ। ਅਤੇ ਜਿਹੜੇ ਵੀ ਡੀਫੰਡ ਕਰਨਾ ਚਾਹੁੰਦੇ ਆ ਪੁਲਿਸ ਨੂੰ, ਉਹਨਾਂ ਨੂੰ ਜਿਹੜਾ ਉਹ ਸਾਈਡ 'ਤੇ ਰੱਖੋ, ਉਹਨਾਂ ਨੂੰ ਵੋਟ ਤੁਸੀਂ ਨਾ ਪਾਓ ਅਤੇ ਸਪੋਰਟ ਕਰੋ ਉਹਨਾਂ ਕੈਂਡੀਡੇਟਸ ਨੂੰ ਜਿਹੜੇ ਪੁਲਿਸ ਦੀ ਫੰਡਿੰਗ ਨੂੰ ਨਾ ਰੋਕਣ। ਇਨਫੈਕਟ ਜਿਹੜੇ ਪੁਲਿਸ ਅਧਿਕਾਰੀਆਂ ਦੀ ਸੰਖਿਆ ਨੂੰ ਵਧਾਉਣ ਸਬਵੇਜ਼ ਅਤੇ ਆਪਣੇ ਸਟਰੀਟਸ ਦੇ ਵਿੱਚ, ਤਾਂ ਜੋ ਉਹ ਸੇਫ ਹੋ ਸਕਣ, ਕਿਉਂਕਿ ਰਾਈਟ ਨਾਓ ਇਹਨਾਂ ਨੇ ਇੱਕ ਬਹੁਤ ਹੀ ਮਾੜਾ ਚਿੱਤਰ ਜਿਹੜਾ ਉਹ ਪੇਸ਼ ਕੀਤਾ ਆ ਪੂਰੇ ਟੋਰਾਂਟੋ ਦਾ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਕਹਿੰਦੇ ਵੀ ਅੱਜ ਹੋ ਸਕਦਾ ਹੈ ਵੀ ਬਜਟ ਡਿਲੀਵਰ ਕਰਨਗੇ। ਸੋ ਫਾਈਨੈਂਸ ਮਿਨਿਸਟਰ ਹੁਣਾਂ ਨੇ ਕੱਲ੍ਹ ਜਿਹੜੀ ਇਹ ਖਬਰ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਮਹਿੰਗਾਈ ਦੇ ਝੰਬੇ ਲੋਕਾਂ ਨੂੰ ਜਿਹੜਾ ਰਾਸ਼ਨ ਪਾਣੀ ਆ ਉਹ ਥੋੜ੍ਹਾ ਸਸਤਾ ਮਿਲੇ, ਉਸ ਦੇ ਲਈ ਕੁਛ ਨਾ ਕੁਛ ਇਸ ਬਜਟ ਦੇ ਵਿੱਚ ਰੱਖਿਆ ਜਾ ਸਕਦਾ ਆ। ਇਹ ਜਿਹੜੀ ਸਥਿਤੀ ਆ ਉਹ ਉੱਥੇ ਜਿਹੜੀ ਉਹ ਬਣੀ ਆ, ਕਿਉਂਕਿ ਮਹਿੰਗਾ ਬਹੁਤ ਹੋ ਚੁੱਕਾ ਆ ਉੱਥੇ ਦਾ ਰਾਸ਼ਨ ਪਾਣੀ। ਉੱਧਰ ਜਿਹੜੇ ਲਿਬਰਲ ਨੇ ਐਮਪੀਜ਼, ਉਹ ਕਹਿੰਦੇ ਵੀ ਜਿਹੜੇ ਲੈਂਡਿੰਗ ਪ੍ਰੀਡੇਟੋਰੀ ਲੈਂਡਿੰਗ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ, ਉਸ ਦੇ ਉਲਟ ਆਪਣੇ ਬਜਟ ਦੇ ਵਿੱਚ ਕੁਛ ਨਾ ਕੁਛ ਪਲਾਨ ਲੈ ਕੇ ਆਉਣਗੇ ਅਤੇ ਡੈਂਟਲ ਕੇਅਰ ਪਲਾਨਸ ਦੇ ਵਿੱਚ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। ਇੱਕ ਸਰਕਾਰੀ ਅਧਿਕਾਰੀ ਜਿਹਨੇ ਗੁਪਤ ਰਹਿਣ ਦੀ ਜਿਹੜੀ ਆ ਉਸ ਦੇ ਵਿੱਚ ਇਹ ਦੱਸਿਆ ਆ ਵੀ ਪਬਲਿਕ ਨੂੰ ਜਿਹੜਾ ਆ ਬਜਟ ਆ ਉਹ ਅਜੇ ਰਿਲੀਜ਼ ਨਹੀਂ ਹੋਇਆ ਹੈਗਾ, ਪਰ ਅੱਜ ਜਿਹੜਾ ਉਹ ਰਿਲੀਜ਼ ਕਰਨਗੇ। ਅਤੇ ਪ੍ਰੈਡੇਟੋਰੀ ਲੈਂਡਿੰਗ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਲੋਨਸ ਤੋਂ ਲੈ ਕੇ ਪਰੇਸ਼ਾਨ ਨੇ, ਉਹਨਾਂ ਦੇ ਜਿਹੜੇ ਸ਼ਾਰਟ ਟਰਮ ਲੋਨਸ ਆ ਉਹਨਾਂ ਦੇ ਇੰਟਰਸਟ ਰੇਟ ਬਹੁਤ ਜ਼ਿਆਦਾ ਲਗਾਤਾਰ ਅਸਮਾਨ ਨੂੰ ਛੂੰਹਦੇ ਜਾ ਰਹੇ ਨੇ, ਅਤੇ ਕਹਿੰਦੇ ਵੀ ਫਾਈਨੈਂਸ਼ੀਅਲੀ ਕਾਫੀ ਸਥਿਤੀ ਜਿਹੜੀ ਲੋਕਾਂ ਦੀ ਮਾੜੀ ਹੁੰਦੀ ਜਾ ਰਹੀ ਆ। ਉਸ ਦੇ ਵਿੱਚ ਉਹ ਚਾਹੁੰਦੇ ਨੇ ਵੀ ਇੱਦਾਂ ਦੇ ਲੋਨ ਦੇਣ ਵਾਲਿਆਂ ਦੇ ਉੱਤੇ ਕੋਈ ਨਾ ਕੋਈ ਸਖਤ ਸ਼ਿਕੰਜਾ ਜਿਹੜਾ ਆ ਉਹ ਕੱਸਿਆ ਜਾਵੇ। ਕ੍ਰਿਮੀਨਲ ਕੋਡ ਕਰੰਟਲੀ ਜਿਹੜਾ ਲੀਗਲ ਇੰਟਰਸਟ ਰੇਟ ਆ 60% ਦੇ ਉੱਤੇ, ਐਨੂਅਲ ਇੰਟਰਸਟ ਜਿਹੜਾ 60% ਦੇ ਉੱਤੇ ਕੈਪ ਜਿਹੜਾ ਆ ਉਹ ਕਰਦਾ ਆ। ਇਹ 1980 ਦੇ ਵਿੱਚ ਅਖੀਰਲੀ ਵਾਰੀ ਸੈੱਟ ਕੀਤਾ ਗਿਆ ਸੀਗਾ। ਬੈਂਕ ਆਫ ਕੈਨੇਡਾ ਨੇ ਇਹ ਜਿਹੜਾ ਆ 21% ਦੇ ਉੱਤੇ ਜਿਹੜਾ ਉਹ ਰੱਖਿਆ 21% ਜਿਹੜਾ ਉਹ ਰੱਖਿਆ ਆ, ਜਦ ਕਿ ਇੱਕ ਟਾਈਮ ਦੇ ਉੱਤੇ ਇਹ 4.5% ਦੇ ਉੱਤੇ ਵੀ ਰਿਹਾ ਸੀਗਾ। ਸੋ ਬਹੁਤ ਸਾਰੇ ਪ੍ਰੋਵਿੰਸਿਸ ਦੇ ਵਿੱਚ ਇਸ ਪੇਡੇ ਲੋਨਸ ਦੇ ਕਰਕੇ ਲੋਕ ਐਸੇ ਜਿਹੜੇ ਕ੍ਰੈਡਿਟ ਦੇ ਵਿੱਚ ਫਸਦੇ ਜਾਂਦੇ ਆ ਵੀ ਉਹਨਾਂ ਦਾ ਉਸ ਦੇ ਵਿੱਚੋਂ ਨਿਕਲਣਾ ਨਾਮੁਮਕਿਨ ਬਣ ਜਾਂਦਾ ਆ। ਪਿਛਲੇ ਸਾਲ ਲਿਬਰਲ ਜਿਹੜੇ ਸਰਕਾਰ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਫੈਡਰਲ ਡੈਂਟਲ ਕੇਅਰ ਕਵਰੇਜ ਜਿਹੜੀ ਲੋ ਇਨਕਮ ਕੈਨੇਡੀਅਨਸ ਆ ਉਹਨਾਂ ਨੂੰ ਜਿਹੜੀ ਉਹ ਪ੍ਰਦਾਨ ਜਿਹੜੀ ਉਹ ਕਰਾਂਗੇ, ਅਤੇ ਹੁਣ ਲੱਗ ਰਿਹਾ ਆ ਵੀ ਨਿਊ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਇਸ ਡੀਲ ਨੂੰ ਜਿਹੜਾ ਲੋ ਇਨਕਮ ਕੈਨੇਡੀਅਨਸ ਦੇ ਲਈ ਪੇਸ਼ ਕੀਤਾ ਜਾਊਗਾ। ਸੋ ਇਹ ਜਿਹੜੀ ਡੀਲ NDP ਦੇ ਨਾਲ ਉਹਨਾਂ ਦੀ ਸਪੋਰਟ ਦੇ ਨਾਲ ਜਿਹੜੀ ਮਾਈਨੋਰਟੀ ਲਿਬਰਲ ਸਰਕਾਰ ਆ ਉਹ ਹੋਈ ਆ 2025 ਤੱਕ। ਸੋ ਹੁਣ ਲੱਗਦਾ ਵੀ ਡੈਂਟਲ ਕੇਅਰ ਦੇ ਵਿੱਚ ਵੀ ਲੋਕਾਂ ਨੂੰ ਫੈਡਰਲ ਤੌਰ ਦੇ ਉੱਤੇ ਸਹੂਲਤ
ਮਿਲਣੀ ਸ਼ੁਰੂ ਹੋਵੇਗੀ। ਇਸੇ ਦਰਮਿਆਨ ਇੱਕ ਜਿਹੜੀ ਖਬਰ ਆ ਉਹ ਪੰਜਾਬ ਤੋਂ ਵੀ ਜਿਹੜੀ ਆ ਰਹੀ ਆ, ਜਿੱਥੇ ਪੰਜਾਬ ਦੇ ਵਿੱਚ ਫਗਵਾੜਾ ਹੁਸ਼ਿਆਰਪੁਰ ਸੜਕ ਦੇ ਉੱਤੇ ਅੱਤੋਵਾਲ ਨਜ਼ਦੀਕ ਜਿਹੜੇ ਕਈ ਪਿੰਡਾਂ ਦੇ ਆਲੇ ਦੁਆਲੇ ਪੁਲਿਸ ਦੇ ਜਿਹੜੇ ਕਾਫੀ ਘੇਰਾ ਪਾਇਆ। ਪੁਲਿਸ ਕਹਿੰਦੇ ਆਪਣੇ ਸੂਈਆਂ ਕੁੱਤਿਆਂ ਦੇ ਨਾਲ ਤਲਾਸ਼ੀ ਲੈ ਰਹੀ ਆ। ਇਹ ਕਿਆਸਰਾਈਆਂ ਚੱਲ ਰਹੀਆਂ ਸੀਗੀਆਂ। ਇੱਕ ਅੰਮ੍ਰਿਤਪਾਲ ਸਿੰਘ, ਜਿਸ ਨੂੰ ਨੇਪਾਲ ਦਾ ਬਾਰਡਰ ਵੀ ਟਪਾ ਦਿੱਤਾ ਗਿਆ ਆ। ਇੱਦਾਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਕਿਤੇ ਦਿੱਲੀ, ਕਦੀ ਪਟਿਆਲਾ, ਕਦੀ ਕਿਤੇ, ਕਦੀ ਸ਼ਾਹਬਾਦ ਉਹ ਮਿਲ ਰਿਹਾ ਸੀ। ਕਹਾਣੀ ਇਹ ਸਾਹਮਣੇ ਲਿਆਂਦੀ ਜਾ ਰਹੀ ਆ ਵੀ ਅੰਮ੍ਰਿਤਪਾਲ ਸਿੰਘ ਤੇ 4 ਜਿਹੜੇ ਹੋਰ ਉਸਦੇ ਸਾਥੀ ਇਹਨਾਂ ਇਲਾਕਿਆਂ ਦੇ ਵਿੱਚ ਹੋ ਸਕਦੇ ਆ। ਸੋ ਪੁਲਿਸ ਦੀਆਂ ਹੁਣ ਇਹ ਕਹਾਣੀਆਂ ਤੋਂ ਲੋਕ ਕਾਫੀ ਜ਼ਿਆਦਾ ਇਸ ਟਾਈਮ ਅੱਕ ਚੁੱਕੇ ਆ। ਸੋ ਇਹ ਨਹੀਂ ਜਿਹੜਾ ਉਹ ਪਤਾ ਲੱਗ ਰਿਹਾ ਵੀ ਅਸਲ ਕਹਾਣੀ ਇਸ ਦੇ ਵਿੱਚ ਕੀ ਆ। ਪਰ ਪੁਲਿਸ ਨੇ, ਜਿਹੜੀ ਪੰਜਾਬ ਪੁਲਿਸ ਆ, ਉਹਨਾਂ ਨੇ ਇੱਕ ਵਾਰੀ ਫਿਰ ਇਹ ਕਹਾਣੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਅੰਮ੍ਰਿਤਪਾਲ ਸਿੰਘ ਅਜੇ ਵੀ ਪੰਜਾਬ ਦੇ ਵਿੱਚ ਹੀ ਆ। ਅੱਜ ਹੀ ਪੁਲਿਸ ਦੀ ਅਦਾਲਤ ਵਿੱਚ ਬਿਆਨ ਦਿੱਤਾ ਸੀਗਾ ਵੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਉਹ ਬਹੁਤ ਕਰੀਬ ਆ, ਜਾਂ ਫਿਰ ਇਸ ਐਕਸ਼ਨ ਨੂੰ ਜਿਹੜਾ ਉਹ ਦਿਖਾਉਣ ਦੇ ਲਈ ਹੀ ਉਹਨਾਂ ਨੇ ਉਹ ਬਿਆਨ ਦਿੱਤਾ ਆ। ਲੋਕ ਮਨ ਹੀ ਮਨ ਦੇ ਵਿੱਚ ਇਸ ਗੱਲੋਂ ਚਿੰਤਤ ਨੇ ਵੀ ਕੀ ਪੁਲਿਸ ਦੀ ਹਿਰਾਸਤ ਦੇ ਵਿੱਚ ਕੀ ਅੰਮ੍ਰਿਤਪਾਲ ਆ, ਕੀ ਉਸ ਨੂੰ ਖਪਾ ਤਾਂ ਨਹੀਂ ਦਿੱਤਾ ਗਿਆ, ਜਾਂ ਉਸ ਨੂੰ ਕਿਤੇ ਲੁਕਾ ਕੇ ਜਿਹੜਾ ਉਹ ਰੱਖਿਆ ਗਿਆ ਆ। ਸੋ ਯਾਦ ਦਿਵਾਉਣਾ ਚਾਹੁੰਦੇ ਆ, ਸ਼ਹੀਦ ਜਸਵੰਤ ਸਿੰਘ ਖਾਲੜਾ ਹੋਣਾ ਦੇ ਬਾਰੇ ਵੀ ਕੋਈ ਸੂਹ ਉਸ ਟਾਈਮ ਦੇ ਉੱਤੇ ਨਹੀਂ ਸੀ ਦਿੱਤੀ। ਇਹ ਸੇਮ ਹੀ ਪੰਜਾਬ ਪੁਲਿਸ ਆ ਜਿਹੜੀ ਹੁਣ ਤੇ ਉਸ ਟਾਈਮ ਦੇ ਉੱਤੇ ਵੀ ਉਹਨਾਂ ਦੀ ਤਾਂ ਆਪਾਂ ਨੂੰ ਦੇਹ ਲਾਸ਼ ਵੀ ਜਿਹੜੀ ਆ ਉਹ ਨਹੀਂ ਸੀ ਮਿਲੀ। ਬਸ ਉਹਨਾਂ ਨੂੰ ਚੱਕ ਕੇ ਜਿਹੜਾ ਉਹ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਕੁਝ ਵੀ ਪਤਾ ਜਿਹੜਾ ਉਹ ਨਹੀਂ ਲੱਗਾ, ਕਿਤੇ ਪੇਸ਼ ਨਹੀਂ ਕੀਤਾ ਤੇ ਬਹੁਤ ਜ਼ਿਆਦਾ ਤਸੀਹੇ ਦਿੱਤੇ ਸੀ। ਸੋ ਲੋਕਾਂ ਨੂੰ ਅਜਿਹਾ ਮਨ ਦੇ ਵਿੱਚ ਫਿਕਰ ਜਿਹੜਾ ਉਹ ਸਤਾ ਰਿਹਾ ਆ ਵੀ ਖੌਰੇ ਇਦਾਂ ਦੀ ਹੀ ਘਟਨਾ ਤਾਂ ਦੁਬਾਰਾ ਅੰਮ੍ਰਿਤਪਾਲ ਸਿੰਘ ਦੇ ਨਾਲ ਤਾਂ ਨਹੀਂ ਹੋ ਗਈ। ਸੋ ਇਹ ਲੇਟੈਸਟ ਇਸ ਟਾਈਮ ਉੱਥੇ ਆ ਰਿਹਾ ਆ, ਫਗਵਾੜਾ ਹੁਸ਼ਿਆਰਪੁਰ ਸੜਕ ਦੇ ਉੱਤੇ ਲੈ ਕੇ। ਤੇ ਆਈ ਥਿੰਕ ਉਹਨਾਂ ਨੇ ਇਹ ਇੱਕ ਵਾਰੀ ਫੇਰ ਸ਼ਾਇਦ ਕਹਿ ਦਿੱਤਾ ਆ ਵੀ ਭਾਈ ਉਹ ਉਹਨਾਂ ਦੇ ਹੱਥੋਂ ਜਿਹੜਾ ਉਹ ਖਿਸਕ ਗਿਆ ਆ, ਉਹਦੇ ਹੱਥ ਨਹੀਂ ਲੱਗਾ। ਸੋ ਇਹ ਕਿੰਨੀ ਕੁ ਉਹਨਾਂ ਦੀ ਪੁਸ਼ਟ ਗੱਲ ਆ, ਕਿੰਨੀ ਕੁ ਉਹ ਸਹੀ ਤਰੀਕੇ ਨਾਲ ਦੱਸ ਰਹੇ ਆ, ਇਹ ਲੋਕਾਂ ਨੂੰ ਜਿਹੜਾ ਆ ਪੂਰਾ ਆਪਾਂ ਕਹਿ ਸਕਦੇ ਹਾਂ ਵੀ ਬਿਲਕੁਲ ਵੀ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਰਿਹਾ ਹੈਗਾ। ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਅਪਡੇਟ ਕੈਨੇਡਾ ਦੇ ਵਿੱਚ ਕੱਲ ਨੂੰ ਇੱਕ ਵਾਰੀ ਫੇਰ ਮਿਲਾਂਗੇ। ਉਦੋਂ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।